वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। साध संगत जी 20 तरीक आ रही है और हर महीने की 20 तरीक ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਇਸ ਵਾਰੀ ਵੀ ਇਹ ਦੀਵਾਨ 7:30 ਤੋਂ 9:30 ਵਜੇ ਤੱਕ ਜੋ ਸਜਾਏ ਜਾਣਗੇ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਨੇਮਰ ਬੇਨਤੀ ਕਰਦਾ, ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿਸ ਸਥਾਨ ਤੇ गुरु हरगोबिंद साहब जी ने चरण पाए, बीबी कौलां जी ने चरण पाए, बाबा टल राय साहब जी बचपन दे विच इत्थे खेडदे रहे ने, बाबा बुढ़ा साहब जी ने इत्थे चरण पाए, भाई बिधि चंद जी ने चरण पाए ने। और वेखो किड्डा प्यारा ये स्थान है। मेरी सारियां दे चरणां दे विच बेनती, आप जियां ने जरूरी तो जरूरी रुझेवियां नूं छड्ड के 20 तरीक नूं रात नूं 7 वजे तक, लास्ट 7 वजे तक सारे परिवारक मैंबरां ने इस स्थान विखे पहुंचण की किरपालता करनी। और भुल्यो ना, असी 20 तरीक क्यों रखते हैं? जिवें गुरु बाबा नानक जी ने 20 का लंगर शुरू किया सी, असी उसे लंगर नूं समर्पित करके 20 तरीक ये रखी हुई है। और मेरा ये निजी विश्वास है, ਜਿਹੜਾ भी 20 तरीक ਨੂੰ ਆ ਕੇ ਹਾਜ਼ਰੀ ਭਰਦਾ ਉਹਦੇ ਘਰ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਗੁਰੂ ਨਾਨਕ ਲੰਗਰਾਂ ਦੀ ਟੋਟਾ ਨਹੀਂ ਰਹਿਣ ਦਿੰਦੇ। ਉਹਨਾਂ ਦੇ ਘਰਾਂ ਦੇ ਵਿੱਚ ਕਦੀ ਚੁੱਲ੍ਹੇ ਬੰਦ ਨਹੀਂ ਹੁੰਦੇ, ਇਹੋ ਜਿਹੀਆਂ ਬਰਕਤਾਂ ਪਾਉਂਦੇ ਨੇ। ਉਹਨਾਂ ਦੇ ਪਰਿਵਾਰ ਕੱਲਾ ਪੇਟ ਭਰ ਕੇ ਭੋਜਨ ਨਹੀਂ ਕਰਦੇ ਪਿਆਰਿਓ, ਉਹਨਾਂ ਨੂੰ ਕਈ ਹਜ਼ਾਰਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ, ਜਿਹੜੇ ਆ ਕੇ ਇਸ ਸਮਾਗਮ ਦੇ ਵਿੱਚ 20 ਤਰੀਕ ਨੂੰ ਕੌਲਸਰ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਨੇ। ਆਓ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਸਾਰੀ ਸੰਗਤ ਰਲ ਮਿਲ ਕੇ 7:30 ਤੋਂ 9:30 ਵਜੇ ਤੱਕ ਇਸ ਪਾਵਨ ਪਵਿੱਤਰ ਸਥਾਨ ਤੇ रल मिल के गुरु पिता दे गुण गाइए, पिता जी दी खुशियां प्राप्त करिए। वाहिगुरू जी का खालसा वाहिगुरू जी की फतेह। पहले दिन दे समागम दी सेवा सतगुरु किरपा दे खाते विचों ले रहे ने। सारे आखो धन गुरु रामदास जी तुहाडा शुक्र है, बाबा दीप सिंह जी तुहाडा शुक्र है। पिता जी किरपा कर रहे। बेअंत परिवारक मैंबर दूरों नेड़ों चल के गुरु पिता जी की गोदी दे विच एकत्रित होए ने और हो रहे ने। बेअंत परिवारक मैंबर जिथे इस पावन पवित्र स्थान ते अमृत वेले जुड़े ने, उत्थे बेअंत परिवारक मैंबर वड्डी गिणती दे विच साडे YouTube चैनल भाई अमनदीप सिंह जी ऑफिशियल चैनल, भाई अमनदीप सिंह जी मोटिवेशनल चैनल, बाबा दीप सिंह चैरिटेबल ट्रस्ट राम तीर्थ रोड, ये तिन्ने चैनलों के माध्यम राही देशों विदेशों प्रदेशों से संगतां जुड़ रही। सब तो पहले सारे परिवारक मैंबरों के चरणों के उत्ते सिर निभा के मैं मत्था टेक रहा। मेरा टेकिया होया मत्था करो परवान, आखो धन गुरु रामदास जी, धन गुरु रामदास जी। प्यार न लखो ने जी धन बाबा दीप सिंह जी। आओ पहले दिन दे समागम की प्रारंभता करिए। भावना होई गुरु ग्रंथ साहिब दे रूप दे विच हाजर नाजर गुरु रामदास बैठे, चरणां विच बाबा दीप सिंह साहब बैठे ने। जिहड़ियां असीं रोज़ बेनतियां करदे हां वो करके फिर शब्द पढ़ना है। और अज पहला दिन है अमृत वेले का, पहला दिन। ਜਦੋਂ ਤੁਹਾਨੂੰ ਕੋਈ ਪੁੱਛੇ ਅੱਜ ਪਹਿਲੇ ਦਿਨ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸਕੂਲ ਵਿੱਚ ਜਾ ਕੇ ਹਾਜ਼ਰੀ ਭਰੀ ਉਹ ਅੰਮ੍ਰਿਤ ਵੇਲੇ, ਕੀ ਸਿੱਖ ਕੇ ਆਇਆ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਹਨਾਂ ਨੂੰ ਫਿਰ ਕਹਿਣਾ, ਅੱਜ ਦੇ ਪਹਿਲੇ ਦਿਨ ਦੇ ਕੀਰਤਨ ਦੇ ਵਿੱਚ ਮੈਂ ਗਿਆ, ਜਦੋਂ ਮੈਂ ਉੱਥੇ ਪਹੁੰਚਿਆ ਜਾਂ ਜਦੋਂ ਮੈਂ ਉੱਥੇ ਪਹੁੰਚੀ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਪਵਿੱਤਰ ਸਕੂਲ ਦੇ ਵਿੱਚੋਂ ਅੱਜ ਮੈਂ ਮਾਂ ਬਾਪ ਦਾ, ਵੱਡਿਆਂ ਦਾ ਸਤਿਕਾਰ ਕਰਨਾ ਸਿੱਖ ਕੇ ਆਇਆ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੱਡਿਆਂ ਦੀ ਸੇਵਾ ਕਰਨੀ ਮੈਂ ਸਿੱਖ ਕੇ ਆਇਆ ਅੱਜ ਦੇ ਦੀਵਾਨ ਦੇ ਵਿੱਚ। ਜਦੋਂ ਤੁਸੀਂ ਘਰਾਂ 'ਚ ਵਾਪਸ ਮੁੜੋ, ਇੱਕ ਅਨੋਖੀ ਜੀ ਤਬਦੀਲੀ ਆਈ ਹੋਵੇ। ਅੱਗੇ ਮਾਂ ਬਾਪ ਨਾਲ ਲੜਾਈ ਝਗੜਾ ਵੀ ਹੋ ਜਾਂਦਾ ਸੀ, ਹੁਣ ਝਗੜੇ ਮੁੱਕ ਗਏ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 3-4 ਬੇਨਤੀਆਂ ਮੈਂ ਕਰਨੀਆਂ ਨੇ ਬੜੀਆਂ ਜ਼ਰੂਰੀ। ਫਿਰ ਅੱਜ ਮੈਂ ਇਹੋ ਹੀ ਪ੍ਰਕਰਨ ਲੈਣਾ ਮਾਤਾ ਪਿਤਾ ਦੀ ਸੇਵਾ ਦਾ। ਔਰ ਸੱਚੀ ਗੱਲ ਏ, ਸੋਚਿਆ ਮੈਂ ਕੁਝ ਹੋਰ ਸੀ, ਅੱਜ ਹੋ ਕੁਝ ਹੋਰ ਰਿਹਾ।
ਹੁਣ ਕਿਉਂ ਹੋ ਰਿਹਾ ਇਹ ਤੇ ਉਹ ਹੀ ਜਾਣਦਾ ਜਿਹਦੇ ਅੰਦਰ ਇਹ ਕਮਜ਼ੋਰੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਤੇ ਉਹ ਹੀ ਜਾਣਦਾ ਕਿਹੜਾ ਮਾਂ ਨੂੰ ਵੀ ਬੁਰੇ ਬੋਲ ਬੋਲ ਦਿੰਦਾ ਹੈ, ਕਿਹੜਾ ਬਾਪ ਨੂੰ ਵੀ ਪੁੱਠੇ ਸਿੱਧੀਆਂ ਗੱਲਾਂ ਕਰ ਦਿੰਦਾ। ਅੱਜ ਉਹਨਾਂ ਦੇ ਲਈ ਇਹ ਗੱਲ ਹੋਣੀ ਹੈ। ਸੁਣਿਓ ਧਿਆਨ ਨਾਲ। ਉਮਰ ਭਰ ਲਿਪਦੀ ਰਹੀ ਸੀ ਉਹ ਮੇਰੀ ਤਕਦੀਰ ਨੂੰ। ਪਿਛਲੇ ਸਮਿਆਂ ਦੇ ਵਿੱਚ ਦੀਵਾਰਾਂ ਦੇ ਉੱਤੇ ਨਾ ਮਿੱਟੀ ਦਾ ਲੇਪ ਕੀਤਾ ਜਾਂਦਾ ਸੀ, ਪਤਾ ਹੈ ਤੁਹਾਨੂੰ। ਮਿੱਟੀ ਦਾ ਕਈ ਵਾਰੀ ਪੋਚਾ ਮਾਰ ਦੇਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਹਿਲੇ ਸਮਿਆਂ ਦੇ ਵਿੱਚ ਦੀਵਾਰਾਂ ਦੇ ਉੱਤੇ ਮਿੱਟੀ ਦਾ ਲੇਪ ਕਰ ਦੇਣਾ, ਜ਼ਮੀਨ ਦੇ ਉੱਤੇ ਕਰ ਦੇਣਾ, ਤੇ ਉਹਨਾਂ ਦੇ ਨਾਲ ਨਾ ਜਿਹੜੇ ਵੱਡੇ ਬਜ਼ੁਰਗ ਲੇਪ ਕਰਦੇ ਸੀ, ਹੱਥ ਖੁਰਦਰੇ ਹੋ ਜਾਂਦੇ ਸੀ। ਖੁਰਦਰੇ, ਖੁਰਦਰੇ ਸਮਝਦੇ ਹੋ ਨਾ। ਤੇ ਬੜੇ ਪਿਆਰੇ ਕਿਸੇ ਨੇ ਬੋਲ ਲਿਖੇ ਨੇ, ਕਹਿੰਦੇ ਉਮਰ ਭਰ ਲਿਪਦੀ ਰਹੀ ਸੀ ਉਹ ਤਕਦੀਰ ਮੇਰੀ, ਹੱਥ ਮੇਰੀ ਮਾਂ ਦੇ ਐਵੇਂ ਤੇ ਨਹੀਂ ਸੀ ਖੁਰਦਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੀ ਮਾਂ ਦੇ ਵੀ ਹੱਥ ਖੁਰਦਰੇ ਹੋ ਗਏ। ਪਤਾ ਕਿਉਂ? ਉਹ ਮੇਰੀ ਤਕਦੀਰ ਆਪਣੇ ਹੱਥਾਂ ਨਾਲ ਲਿਖ ਰਹੀ ਸੀ। ਮੇਰੀ ਮਾਂ, ਮੇਰਾ ਬਾਪ ਹੈ ਜੀ, ਹੱਥ ਖੁਰਦਰੇ ਹੋ ਗਏ ਮੇਰੀ ਤਕਦੀਰ ਲਿਖਦਿਆਂ ਲਿਖਦਿਆਂ, ਕਿ ਸਾਨੂੰ ਜੋ ਮਰਜ਼ੀ ਹੋ ਜੇ ਪਰ ਸਾਡੇ ਬੱਚਿਆਂ ਨੂੰ ਤੱਤੀ ਵਾਰ ਨਾ ਲੱਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨਾ ਹੋ ਸਕੇ ਇਹ ਰਿਸ਼ਤਿਆਂ ਦੀ ਕਦਰ ਕਰੀਏ, ਜਿੰਨਾ ਹੋ ਸਕੇ, ਜਿੰਨਾ। ਇਹ ਮੇਰੀ ਬੇਨਤੀ ਹੈ। ਇਹ ਸੰਤ ਸੁਜਾਨ ਸਿੰਘ ਜੀ ਮਹਾਂਪੁਰਖਾਂ ਦਾ ਬਚਨ ਹੈ। ਬਾਬਾ ਨੰਦ ਸਿੰਘ ਜੀ ਦੇ ਹਜ਼ੂਰੀ ਕੀਰਤਨੀ ਹੈ। ਇੱਕ ਵਾਰੀ ਜਿਹੜਾ ਵੀ ਕੀਰਤਨ ਸੁਣਦਾ ਸੀ ਝੂਮਦਾ ਸੀ, ਬਸ ਅਕਹਿ ਰਸ ਵਿੱਚ ਚਲਿਆ ਜਾਂਦਾ ਸੀ ਕਿ ਬਈ ਕੀਰਤਨ ਤੇ ਬੜੇ ਸੁਣੇ ਪਰ ਇਹੋ ਜਿਹਾ ਰਸ ਕਦੀ ਨਹੀਂ ਸੁਣਿਆ, ਕਦੀ ਨਹੀਂ ਵੇਖਿਆ। ਉਹ ਰਸ ਦਿੰਦਾ ਗੁਰੂ ਰਾਮਦਾਸ, ਗੁਰੂ ਨਾਨਕ, ਉਹਦੀ ਕਿਰਪਾ, ਉਹਦੀ ਮਿਹਰ, ਉਹਦੇ ਸ਼ਹੀਦ ਸਿੰਘਾਂ ਦੀ ਮਿਹਰ, ਕਮਾਈ ਵਾਲਿਆਂ ਦਾ ਹੱਥ। ਹੁਣ ਸੁਣਨ ਵਾਲੀ ਗੱਲ 'ਚ ਬਾਬਾ ਸੁਜਾਨ ਸਿੰਘ ਜੀ ਮਹਾਂਪੁਰਖ ਬਚਨ ਕਰਦੇ ਸੀ, ਕਹਿੰਦੇ ਜਿਹੜਾ ਸਵੇਰੇ ਉੱਠ ਕੇ ਆਪਣੇ ਮਾਤਾ ਪਿਤਾ ਨੂੰ ਵੀ ਮੱਥਾ ਨਹੀਂ ਨਾ ਟੇਕਦਾ, ਕਹਿੰਦੇ ਜਿਹੜਾ ਸਵੇਰੇ ਉੱਠ ਕੇ ਆਪਣੇ ਮਾਤਾ ਪਿਤਾ ਨੂੰ ਮੱਥਾ ਨਹੀਂ ਨਾ ਟੇਕਦਾ, ਕਹਿੰਦੇ ਉਹਦਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਮੱਥਾ ਵੀ ਪ੍ਰਮਾਣ ਨਹੀਂ ਜੇ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਵੇਰੇ ਉੱਠਦੇ ਹੋ ਨਾ, ਆਪਣੇ ਪਿਓ ਦੇ, ਆਪਣੀ ਮਾਂ ਦੇ ਪੈਰੀ ਹੱਥ ਲਾਇਆ ਕਰੋ ਜ਼ਰੂਰ। ਇਹ ਮੇਰੀ ਬੇਨਤੀ ਹੈ। ਜਿੰਨਾ ਸਤਿਕਾਰ ਕਰੋਗੇ, ਜਿੰਨੀਆਂ ਸੀਸਾਂ ਲੁੱਟ ਸਕਦੇ ਹੋ ਨਾ ਲੁੱਟੀ ਜਾਓ, ਲੁੱਟੀ ਜਾਓ, ਲੁੱਟੀ ਜਾਓ। ਜੇ ਇਹਨਾਂ ਨੂੰ ਮੱਥਾ ਨਹੀਂ ਨਾ ਟੇਕਿਆ, ਹੁਣ ਗੁਰੂ ਘਰ ਵਿੱਚ ਆ ਕੇ ਅਸੀਂ ਲੰਬੀਆਂ ਲੰਬੀਆਂ ਡੰਡੌਤਾਂ ਕਰੀ ਚੱਲੀਏ, ਲੰਬੇ ਲੰਬੇ ਮੱਥੇ ਟੇਕੀ ਚੱਲੀਏ, ਮਹਾਰਾਜ ਕਹਿਣਗੇ ਪਖੰਡ ਕਰਦਾ। ਤੇਰਾ ਟੇਕਿਆ ਮੱਥਾ ਇੱਥੇ ਵੀ ਪ੍ਰਮਾਣ ਉਦੋਂ ਹੀ ਹੋਣਾ ਜਦੋਂ ਘਰ ਬੈਠੇ ਰੱਬ ਦੇ ਚਰਨਾਂ ਦੇ ਉੱਤੇ ਤੂੰ ਮੱਥਾ ਟੇਕ ਕੇ ਇੱਥੇ ਆਏਗਾ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਇਹ ਵੀ ਬੜੇ ਪਿਆਰ ਨਾਲ ਸੁਣਿਓ, ਔਰ ਤੁਹਾਨੂੰ ਆਪਣੀ ਮਾਂ, ਆਪਣਾ ਬਾਪ ਚੇਤੇ ਆਈ ਜਾਏਗਾ। ਜਿਨ੍ਹਾਂ ਦੇ ਸਿਰ ਤੇ ਸਾਏ ਨੇ ਮਾਤਾ ਪਿਤਾ ਦੇ, ਸੇਵਾ ਲੁੱਟ ਲਓ, ਕਿਉਂਕਿ ਜਦੋਂ ਹੱਥੋਂ ਨਿਕਲ ਜਾਂਦਾ ਨਾ ਟਾਈਮ, ਪਛਤਾਵੇ ਤੋਂ ਬਿਨਾ ਕੁਝ ਹੱਥ ਨਹੀਂ ਆਉਂਦਾ। ਅਗਲੀ ਗੱਲ ਸੁਣਿਓ। ਹਰ ਰਿਸ਼ਤੇ 'ਚ ਮਿਲਾਵਟ ਵੇਖੀ, ਹਰ ਰਿਸ਼ਤੇ ਵਿੱਚ ਮਿਲਾਵਟ ਹੋ ਜਾਂਦੀ ਹੈ। ਹਰ ਰਿਸ਼ਤੇ 'ਚ ਮਿਲਾਵਟ ਵੇਖੀ, ਬਨਾਵਟੀ ਰੰਗਾਂ ਦੀ ਸਜਾਵਟ ਵੇਖੀ। ਬਨਾਵਟੀ ਰੰਗਾਂ ਦੀ ਸਜਾਵਟ, ਬੜੀਆਂ ਗੱਲਾਂ ਕਰਨਗੇ, ਅਸੀਂ ਤੇ ਤੁਹਾਡੇ ਹੀ ਆ, ਅਸੀਂ ਤੇ ਤੁਹਾਡੇ ਹੀ ਸਕੇ ਆ, ਪਰ ਲੋੜ ਪੈਣ ਤੇ ਪਿੱਠ ਵਿਖਾ ਜਾਂਦੇ ਨੇ ਸਾਰੇ। ਹਰ ਰਿਸ਼ਤੇ 'ਚ ਮਿਲਾਵਟ ਵੇਖੀ, ਬਨਾਵਟੀ ਰੰਗਾਂ ਦੀ ਸਜਾਵਟ ਵੇਖੀ, ਪਰ ਸਾਲੋਂ ਸਾਲ ਦੇਖਿਆ ਆਪਣੀ ਮਾਂ ਨੂੰ, ਨਾ ਉਹਦੇ ਵਿੱਚ ਥਕਾਵਟ ਵੇਖੀ ਤੇ ਨਾ ਹੀ ਉਹਦੀ ਮਮਤਾ ਵਿੱਚ ਮਿਲਾਵਟ ਵੇਖੀ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੇ ਵਿੱਚ ਥਕਾਵਟ ਵੀ ਕੋਈ ਨਹੀਂ ਵੇਖੋਗੇ। ਮਾਂ ਦੇ ਵਿੱਚ, ਜਿਹੜੀ ਮਾਂ ਹੈ, ਮਾਂ ਦੇ ਵਿੱਚ ਥਕਾਵਟ ਵੀ ਨਹੀਂ ਤੇ ਉਹਦੀ ਮਮਤਾ ਦੇ ਵਿੱਚ ਮਿਲਾਵਟ ਵੀ ਕੋਈ ਨਹੀਂ। ਪਿਓਰਿਟੀ ਹੈ, ਪਿਓਰਿਟੀ, ਪਿਓਰ ਰਿਸ਼ਤਾ ਹੈ। ਮੇਰੀ ਬੇਨਤੀ ਹੈ, ਅੱਜ ਪਹਿਲਾ ਦਿਨ ਅੰਮ੍ਰਿਤ ਵੇਲੇ ਦਾ, ਦੇਸ਼ਾਂ ਵਿਦੇਸ਼ਾਂ 'ਚ ਵੀ ਸੰਗਤਾਂ ਜੁੜੀਆਂ ਨੇ, ਪਿੰਡਾਂ ਨਗਰਾਂ ਸ਼ਹਿਰਾਂ 'ਚ ਵੀ ਜੁੜੀਆਂ ਨੇ, ਇੱਥੇ ਵੀ ਜੁੜੀਆਂ ਨੇ। ਅੱਜ ਪਹਿਲੀ ਵੱਡੀ ਇਹ
ਸਿੱਖਿਆ ਲੈ ਕੇ ਜਾਇਓ। ਗੁਰੂ ਰਾਮਦਾਸ ਜੀ ਦੇ ਸਕੂਲ ਚੋਂ, ਬਾਬਾ ਦੀਪ ਸਿੰਘ ਜੀ ਦੇ ਸਕੂਲ ਚੋਂ ਕਿਹੜੀ ਸਿੱਖਿਆ? ਕਿ ਮਾਤਾ ਪਿਤਾ ਦਾ ਸਤਿਕਾਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਾਂ ਜਿਆ ਨਾ ਨਾਤਾ ਜਗ ਤੇ, ਨਾ ਮਾਂ ਜਿਆ ਹਮਦਰਦੀ। ਸੱਚੀ ਗੱਲ ਹੈ ਨਾ। ਮਾਂ ਜਿਹਾ ਨਾ ਨਾਤਾ ਜਗ ਤੇ, ਨਾ ਮਾਂ ਜਿਹਾ ਹਮਦਰਦੀ। ਬੱਚਿਆਂ ਲਈ ਖੁਸ਼ੀਆਂ ਲੋੜਦੀ, ਰਹੇ ਨਿਤ ਅਰਦਾਸਾਂ ਕਰਦੀ। ਬਸ ਇਹੋ ਹੀ ਅਰਦਾਸਾਂ ਕਰਦੀ, ਮੇਰੇ ਬੱਚੇ ਸੁਖੀ ਵਸਣ, ਮੇਰੇ ਬੱਚਿਆਂ ਨੂੰ ਕੁਝ ਨਾ ਹੋਵੇ। ਮਾਲਕਾ ਬੱਚਿਆਂ ਦੀ ਆਈ ਮੈਂ ਮਰ ਜਾ, ਪਰ ਬੱਚਿਆਂ ਨੂੰ ਕੁਝ ਨਾ ਹੋਵੇ। ਹਾਂਜੀ, ਤੇ ਅਸੀਂ ਉਹਨਾਂ ਦੀ ਬੇਕਦਰੀ ਕਰਦੇ ਹਾਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਕਈ ਵਾਰੀ ਅੱਗੇ ਵੀ ਬੇਨਤੀ ਕਰਦਾ, ਮੰਨ ਲਓ ਜੇ ਮਾਤਾ ਪਿਤਾ ਦਾ ਸੁਭਾਅ ਤੁਹਾਡੇ ਨਾਲ ਨਹੀਂ ਰਲਦਾ, ਤੁਸੀਂ ਗੁਰੂ ਘਰ ਵੱਲ ਆਉਂਦੇ, ਤੁਹਾਨੂੰ ਉਹ ਰੋਕਦੇ ਨੇ, ਰੁਕਾਵਟ ਬਣਦੇ ਨੇ, ਉਦੋਂ ਵੀ ਝਗੜਾ ਨਹੀਂ। ਉਦੋਂ ਗੁਰੂ ਨਾਨਕ ਪਾਤਸ਼ਾਹ ਵਰਗੀ ਨੀਤੀ ਅਪਣਾਓ। ਇਹ ਤੇ ਸੁਣਿਆ, ਇਹ ਪੜ੍ਹਿਆ, 20 ਰੁਪਈਆਂ ਪਿੱਛੇ ਪਿਤਾ ਕਾਲੂ ਜੀ ਨੇ ਗੁਰੂ ਨਾਨਕ ਦੇ ਮੂੰਹ ਤੇ ਚਪੇੜ ਮਾਰੀ, ਪਰ ਅੱਜ ਤੱਕ ਨਾ ਪੜ੍ਹਿਆ ਨਾ ਸੁਣਿਆ ਕਿ ਗੁਰੂ ਨਾਨਕ ਵੀ ਆਪਣੇ ਪਿਤਾ ਦੇ ਅੱਗੇ ਕੁਝ ਬੋਲੇ ਹੋਣ। ਬੋਲੇ ਨਹੀਂ, ਪਰ ਆਪਣਾ ਰਾਹ ਵੀ ਨਹੀਂ ਛੱਡਿਆ। ਜੇ ਮਾਤਾ ਪਿਤਾ ਮੰਨ ਲਓ ਤੁਹਾਨੂੰ ਇੱਧਰ ਆਉਣ ਤੋਂ ਰੋਕਦੇ ਨੇ ਨਾ, ਤੇ ਉਦੋਂ ਲੜਾਈ ਝਗੜਾ ਨਹੀਂ। ਇੱਕ ਪੜ ਜਪਜੀ ਸਾਹਿਬ ਵਧਾ ਦਿਓ ਤੇ ਕਹੋ ਮਹਾਰਾਜ ਇਹਨਾਂ ਨੂੰ ਵੀ ਆਪਣੇ ਨਾਮ ਦੇ ਰੰਗ 'ਚ ਰੰਗ ਲੈ, ਇਹਨਾਂ ਨੂੰ ਵੀ ਸੁਮਤ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਸੁਣਿਓ ਧਿਆਨ ਨਾਲ। ਕਈ ਵਾਰੀ ਬੰਦਾ ਨਾ ਬੇਫਿਕਰਾ ਜਿਹਾ ਹੋ ਕੇ ਤੁਰਦਾ, ਇਹੋ ਜਿਹਾ ਹਿਸਾਬ ਬਣ ਜਾਂਦਾ। ਸਮੁੰਦਰ ਦੀ ਲਹਿਰ ਆਉਂਦੀ ਹੈ, ਆਪਣੇ ਵੱਲ ਨਾ ਖਿੱਚ ਕੇ ਲੈ ਜਾਣਾ ਚਾਹੁੰਦੀ ਅੰਦਰ ਵੱਲ, ਕਿ ਇਹਨੂੰ ਡਬੋ ਦੇਣਾ, ਡਬੋ ਦੇਣਾ। ਬੰਦੇ ਨੂੰ ਆਸ ਵੀ ਨਹੀਂ ਹੁੰਦੀ ਬਚਣ ਦੀ ਕੋਈ। ਸੁਣਿਓ, ਪਰ ਇੱਕਦਮ ਇਹੋ ਜੀ ਛਲ ਆ ਗਈ, ਜਿੰਨੇ ਅੰਦਰ ਡੋਬਿਆ ਨਾ, ਡੁੱਬਦੇ ਨੂੰ ਵੀ ਇੱਕਦਮ ਧੱਕਾ ਦੇ ਕੇ ਕਿਨਾਰੇ ਤੇ ਲਾਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਛਲ ਪਤਾ ਕਿਹੜੀ ਹੁੰਦੀ ਹੈ? ਵੱਡਿਆਂ ਦੀ ਅਸੀਸ ਦੀ, ਮਾਤਾ ਪਿਤਾ ਦੀ ਅਸੀਸ ਦੀ, ਬਜ਼ੁਰਗਾਂ ਦੀ ਅਸੀਸ ਦੀ, ਕਮਾਈ ਵਾਲਿਆਂ ਦੀ ਅਸੀਸ ਦੀ, ਨਾਮ ਜਪਣ ਵਾਲਿਆਂ ਦੀ ਅਸੀਸ ਦੀ। ਉਹ ਛਲ ਹੁੰਦੀ ਹੈ ਜਿਹੜੀ ਡੁੱਬਦੇ ਨੂੰ ਵੀ ਕਿਨਾਰੇ ਤੇ ਲਾ ਦਿੰਦੀ ਹੈ। ਬੜੀ ਪਿਆਰੀ ਗੱਲ ਕਹੀ, ਕਹਿੰਦੇ ਧੁੱਪਾਂ ਦਾ ਨਹੀਂ ਡਰ ਮੈਨੂੰ, ਧੁੱਪਾਂ ਦਾ ਨਹੀਂ ਡਰ ਮੈਨੂੰ। ਮਤਲਬ ਕਿ ਜਿਹੋ ਜਿਹੇ ਵੀ ਉਤਰਾਈ ਚੜਾਈ ਦੇ ਸਮੇਂ ਆ ਗਏ ਲਾਈਫ ਵਿੱਚ, ਮੈਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਮੈਨੂੰ ਇਹਨਾਂ ਦਾ ਡਰ ਨਹੀਂ। ਧੁੱਪਾਂ ਦਾ ਨਹੀਂ ਡਰ ਮੈਨੂੰ, ਛਾਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਪਹਿਲਾ ਦਿਨ ਅੰਮ੍ਰਿਤ ਵੇਲੇ ਦਾ ਹੈ, ਤੇ ਅੱਜ ਮਾਤਾ ਪਿਤਾ ਦੀ ਸੇਵਾ ਸਿੱਖ ਕੇ ਜਾਣੀ ਆਪਾਂ, ਵੱਡਿਆਂ ਦਾ ਸਤਿਕਾਰ ਸਿੱਖ ਕੇ ਜਾਣਾ। ਹੁਣ ਘਰ ਜਾਓਗੇ ਨਾ, ਸਭ ਤੋਂ ਪਹਿਲੇ ਮਾਤਾ ਪਿਤਾ ਦੇ ਪੈਰੀ ਹੱਥ ਲਾਉਣਾ ਹੈ, ਉਹਨਾਂ ਦੀ ਅਸੀਸ ਲੈਣੀ ਹੈ। ਫਿਰ ਗੁਰੂ ਗ੍ਰੰਥ ਸਾਹਿਬ ਕਹਿਣਗੇ, ਹਾਂ ਪੁੱਤਰਾ, ਹਾਂ ਮੇਰੀ ਧੀਏ, ਅੱਜ ਤੈਨੂੰ ਸੰਗਤ ਵਿੱਚ ਅਸਲੀਅਤ 'ਚ ਜਾਣਾ ਆ ਗਿਆ। ਅੱਗੇ ਤੂੰ ਮਾਂ ਨਿੱਕੀ ਜੀ ਗੱਲ ਕਰਦੀ ਸੀ, ਤੂੰ 10 ਗੱਲਾਂ ਸੁਣਾਉਂਦਾ ਸੀ ਅੱਗੋਂ, ਤੁਹਾਨੂੰ ਤੇ ਪਤਾ ਹੀ ਨਹੀਂ ਲੱਗਦਾ। ਤੁਸੀਂ ਬਜ਼ੁਰਗ ਹੋ ਗਏ ਹੋ, ਤੁਸੀਂ ਤੇ ਬੁੱਢੇ ਹੋ ਗਏ, ਤੁਹਾਨੂੰ ਪਤਾ ਹੀ ਕੱਖ ਨਹੀਂ। ਉਹਨਾਂ ਨੂੰ ਉਹ ਤੇਰੀ ਆਵਾਜ਼ ਦਾ ਵੀ ਪਤਾ ਹੈ ਜਦੋਂ ਤੂੰ ਬੋਲਣਾ ਸਿੱਖਿਆ ਨਹੀਂ ਸੀ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੋ ਇਹ ਮੇਰੀ ਬੇਨਤੀ ਹੈ, ਅੱਜ ਘਰ ਜਾਂਦੇ ਆਂ ਪਹਿਲੇ ਵੱਡਿਆਂ ਦੇ ਪੈਰੀ ਹੱਥ ਲਾਓ, ਉਸ ਤੋਂ ਬਾਅਦ ਉਹਨਾਂ ਦੀ ਅਸੀਸ ਲੈ ਕੇ ਬਾਕੀ ਕਾਰ ਵਿਹਾਰ ਕਰਿਓ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 496 ਨੰਬਰ ਅੰਗ ਦੇ ਉੱਤੇ ਦਰਜ। ਸਾਰੀ ਸੰਗਤ ਕਿਰਪਾ ਕਰਿਓ, ਪੜ੍ਹਿਓ ਇਹ ਸ਼ਬਦ, ਪੂਤਾ ਮਾਤਾ ਕੀ ਆਸੀਸ। ਅੱਜ ਮਾਂ ਦੀਆਂ ਅਸੀਸਾਂ, ਗੁਰੂ ਮਾਂ ਦੀਆਂ, ਜਿਹੜਾ ਸਾਡਾ ਗੁਰੂ ਰਾਮਦਾਸ ਬੈਠਾ ਹੈ ਨਾ, ਜਿਹੜਾ ਮਾਂ ਵੀ ਹੈ, ਸਾਡਾ ਬਾਪ ਵੀ ਹੈ, ਅੱਜ ਉਹਨਾਂ ਦੀਆਂ ਅਸੀਸਾਂ ਸਾਰੀ ਸੰਗਤ ਪਿਆਰ ਦੇ ਵਿੱਚ ਇਕੱਠੀਆਂ ਕਰਕੇ ਆਪਣੇ ਘਰਾਂ 'ਚ ਲੈ ਕੇ ਜਾਓ। ਪਤਾ ਲੱਗੇ ਅੱਜ ਸਾਡੇ ਅੰਦਰੋਂ ਕਲਪਨਾ ਨਿਕਲੀ ਹੈ, ਅੱਜ ਸਾਨੂੰ ਅਨੋਖਾ ਜਿਹਾ ਸਕੂਨ ਮਿਲਿਆ ਹੈ, ਅੱਜ ਵੱਡਿਆਂ ਦੀ ਕਿਰਪਾ ਮੇਰੀ ਝੋਲੀ 'ਚ ਪਈ ਹੈ। ਪੜ੍ਹਿਓ ਪਿਆਰ ਨਾਲ ਜੀ।
माता की आशीष पोता माता की, माता की आशीष पोता माता की, माता की आशीष पोता माता की, माता की आशीष पोता माता की। सारे बोलो जी। माता की आशीष पोता माता की, माता की आशीष पोता माता की। निमख न बिसरो तुमको हर घर, सदा बजो जगदीश। निमख न बिसरो तुमको हर घर, सदा बजो जगदीश, सदा बजो जगदीश। माता की आशीष पोता माता की, माता की आशीष पोता माता की। पढ़ो। माता की आशीष पोता माता की, माता की आशीष पोता माता की। निमख न बिसरो तुमको हर घर, सदा बजो जगदीश। निमख न बिसरो तुमको हर घर, सदा बजो जगदीश, सदा बजो जगदीश। माता की आशीष पोता माता की, माता की आशीष पोता माता की। माता की आशीष पोता माता की, माता की आशीष पोता माता की। रामदास जी। प्यार नाल आखो ने जी धन बाबा दीप सिंह जी। जिस सिमरत सब किल विघ्ना से, पितरी होए उधारो। पढ़ो। जिस सिमरत सब किल विघ्ना से, पितरी होए उधारो। सो हर हर तुम सद ही जापो, जाका अंत न पारो। पढ़ो। सो हर हर तुम सद ही जापो, जाका अंत न पारो, जाका अंत न पारो। माता की आशीष पोता माता की, माता की आशीष पोता माता की। बोलो। माता की आशीष पोता माता की, माता की आशीष पोता माता की। निमख न बिसरो तुमको हर घर, सदा बजो जगदीश। निमख न बिसरो तुमको हर घर,
सदा भजो जगदीश, सदा भजो जगदीश। माता की आशीष पूता माता की, माता की आशीष पूता माता की, माता की आशीष पूता माता की, माता की आशीष पूता माता की। गुरु रामदास जी, गुरु रामदास जी, सारे प्यार न लखो न जी, धन बाबा दीप सिंह जी। सतगुर तुमको होए दयाला, संत संग तेरी प्रीत। बोलो सतगुर तुमको होए दयाला, संत संग तेरी प्रीत। आपड़ पत परमेश्वर राखी, भोजन कीर्तन नीत। कापड़ पत परमेश्वर राखी, भोजन कीर्तन नीत, भोजन कीर्तन नीत। माता की आशीष पूता माता की, माता की आशीष पूता माता की, माता की आशीष पूता माता की, माता की आशीष पूता माता की। निमख न बिसरो तुमको हर हर, सदा भजो जगदीश। निमख न बिसरो तुमको हर हर, सदा भजो जगदीश। निमख न बिसरो तुमको हर घर, निमख न बिसरो तुमको हर घर, सदा भजो जगदीश। निमख न बिसरो तुमको हर हर, सदा भजो जगदीश। सदा भजो जगदीश। माता की आशीष पूता माता की, माता की आशीष पूता माता की, माता की आशीष पूता माता की, माता की आशीष पूता माता की। धन गुरु रामदास जी, 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 धन गुरु रामदास जी। धन बाबा दीप सिंह जी,
ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਬੜੀ ਤਾਕਤ ਹੈ ਧੰਨ ਬਾਬਾ ਦੋਵੇਂ ਨਾਵਾਂ 'ਚ ਗੱਜ ਕੇ ਲਓ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ 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 ਢਿੱਲੇ ਹੋ ਕਈ ਢਿੱਲੇ ਗੱਜ ਕੇ ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਵਾਹਿਗੁਰੂ 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 ਮਾਤਾ ਕੀ ਆਸੀਸ ਪੂਤਾ ਮਾਤਾ ਕੀ माता की आशीष पूता माता की माता की आशीष पूता माता की माता की आशीष पूता माता की गुरु रामदास जी धन गुरु रामदास जी प्यार न लखन जी धन बाबा दीप सिंह जी सदा चिर जीवो हर सिमरत अनंत अनंता अमृत पीवो सदा चिर जीवो हर सिमरत अनंत अनंता रंग तमाशा पूरन आसा कबे न व्यापे चिंता रंग तमाशा पूरन आशा कबे न व्यापे चिंता कबे न व्यापे चिंता माता की आशीष पोता माता की माता की आशीष पोता माता की तुसी भी दियो आशीष माता की आशीष अपने बच्चियां नूं माता की आशीष पूता माता की निमख न बिसरो तुमको हर हर सदा भजो जगदीश निमख न बिसरो तुमको हर हर सदा भजो जगदीश सदा भजो जगदीश माता की आशीष पूता माता की आशीष पूता माता की
माता की आशीष पूता माता की, माता की आशीष पूता माता की। पवर तुम्हारा हो मन हो हर चरणा हो काला। पवर तुम्हारा हो मन हो हर चरणा हो काला। नानक दा सुन संग लपटायो जो बूंदे चात्रिक मौला। नानक दा सुन संग लपटायो जो बूंदे चात्रिक मौला, जो बूंदे चात्रिक मौला। माता की आशीष पूता माता की, माता की आशीष पूता माता की। करो कृपा। माता की आशीष पूता माता की, देओ सीसा तुसी भी। माता की आशीष पूता माता की। निमुख न बिसरो तुमको हर हर सदा बजो जगदीश। निमुख न बिसरो तुमको हर सदा बजो जगदीश। सदा बजो जगदीश। जी माता की आशीष हो माता की आशीष हो माता की आशीष पूता माता की, माता की आशीष पूता माता की। माता की आशीष पूता माता की, माता की आशीष पूता माता की। तन गुरु रामदास जी, तन गुरु रामदास जी, तन गुरु रामदास जी, तन गुरु रामदास जी, तन गुरु रामदास जी। मैं तेरा तू मेरा। तन गुरु रामदास जी, मैं तेरा तू मेरा। तन गुरु रामदास जी, मैं तेरा तू मेरा। तन गुरु रामदास जी, मैं तेरा तू मेरा। धन्य बाबा दीप सिंह जी, मैं तेरा तू मेरा। धन बाबा दीप सिंह जी, मैं तेरा तू मेरा। मैं तेरा तू मेरा, मैं तेरा तू मेरा। तेरा तू मेरा, मैं तेरा तू मेरा। मैं तेरा तू मेरा, मैं तेरा तू मेरा। मैं तेरा तू मेरा,
ਵਾਹਿਗੁਰੂ 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 ਵਾਹਿਗੁਰੂ। ਵੇਖਿਓ ਨੀਂਦ ਨਾ ਆਵੇ ਸਾਰੇ ਉੱਚੀ ਵਾਹਿਗੁਰੂ 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 ਵਾਹਿਗੁਰੂ। ਮਾਤਾ ਕੀ ਆਸੀਸ ਪੂਤਾ ਮਾਤਾ ਕੀ, ਮਾਤਾ ਕੀ ਆਸੀਸ ਪੂਤਾ ਮਾਤਾ की। बोलो जी माता की आशीष पूता माता की, माता की आशीष पूता माता की। सत श्री अकाल। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਅੰਮ੍ਰਿਤ ਵੇਲੇ ਦੇ ਇਸ ਸਕੂਲ ਦੇ ਵਿੱਚੋਂ ਮਾਤਾ ਪਿਤਾ ਦਾ ਸਤਿਕਾਰ ਸਿੱਖ ਕੇ ਜਾਇਓ, ਵੱਡਿਆਂ ਦਾ ਸਤਿਕਾਰ। ਇੱਕ ਬੜਾ ਪਿਆਰਾ ਜ਼ਿਕਰ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ, ਸੁਣਿਓ ਧਿਆਨ ਨਾਲ। ਤਕਰੀਬਨ 5:25 ਹੋਏ ਨੇ, 5:45 ਵਜੇ ਅਸੀਂ ਪੂਰੇ ਆਨੰਦ ਸਾਹਿਬ ਪੜ੍ਹ ਦੇਣਾ। 6 ਵਜੇ ਤੱਕ ਸਾਰੀ ਸਮਾਪਤੀ ਹੋ ਜਾਏਗੀ ਹੁਕਮਨਾਮੇ ਸਮੇਤ, ਤੇ ਆਹ ਚੜ੍ਹਦੀ ਕਲਾ ਦੇ ਵਿੱਚ ਬਹਿਣਾ। ਮੈਨੂੰ ਪਤਾ ਹੈ ਤੁਸੀਂ ਸਾਰੇ ਪਿਆਰ ਵਾਲੇ ਹੋ, ਕਿੱਡੀ ਕਿੱਡੀ ਦੂਰੋਂ ਚੱਲ ਕੇ ਆਏ ਹੋ ਗੁਰੂ ਜੀ ਦੀ ਮਿਹਰ ਦੇ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਡੇ ਗੁਲਾਟੀ ਜੀ, ਈਸ਼ੂ ਬੇਟਾ, ਇਹ ਸਾਰੇ ਦਿੱਲੀ ਤੋਂ ਚੱਲ ਕੇ ਆਏ। ਕਿੰਨੀ ਤਾਂਘ ਅੰਮ੍ਰਿਤ ਵੇਲਾ ਮਿਸ ਨਹੀਂ ਕਰਨਾ। ਹੋਰ ਵੀ ਕਿੰਨੀ ਕਿੰਨੀ ਦੂਰੋਂ ਕੱਲ ਵੀ ਸੰਗਤਾਂ ਪਹੁੰਚ ਰਹੀਆਂ ਨੇ, ਤੇ ਇਹ ਮੇਰੀ ਬੇਨਤੀ ਇਸ ਸਮੇਂ ਹੱਥੋਂ ਜਾਣ ਨਹੀਂ ਦੇਣੇ। ਬੜੀ ਪਿਆਰੀ ਇੱਕ ਮੈਂ ਸਾਖੀ ਕਹਿ ਲਓ, ਪਿਆਰਾ ਦ੍ਰਿਸ਼ਟਾਂਤ ਕਹਿ ਲਓ, ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਮੈਨੂੰ ਇਉਂ ਲੱਗਦਾ ਜਦੋਂ ਇਹ ਗੱਲ ਸੁਣੋਗੇ ਨਾ, ਜਿਹੜੇ ਆਪਣੇ ਮਾਤਾ ਪਿਤਾ ਨੂੰ ਕਈ ਵਾਰੀ ਬੁਰਾ ਭਲਾ ਕਹਿ ਦਿੰਦੇ, ਉਹਨਾਂ ਨੂੰ ਕਹਿਣਾ ਛੱਡ ਦਿਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 6ਵੇਂ ਪਾਤਸ਼ਾਹ ਮੇਰੇ ਹਜ਼ੂਰ ਗੁਰੂ ਹਰਗੋਬਿੰਦ ਸਾਈਂ, ਕਰੋ ਸੁਰਤੀ ਨਾਲ ਦੀਦਾਰ 6ਵੇਂ ਪਾਤਸ਼ਾਹ ਜੀ ਦੇ। ਆਹਾ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਜਰਾ ਕਰੋ ਸੁਰਤੀ ਨਾਲ ਦੀਦਾਰ ਮਾਲਕ ਦੇ। ਸੁਰਤੀ, ਸੁਰਤੀ ਵਿੱਚ ਬੜੀ ਤਾਕਤ ਹੁੰਦੀ। ਕਈ ਵਾਰੀ ਬਾਬਾ ਨੰਦ ਸਿੰਘ ਜੀ ਨੇ ਕਹਿਣਾ, ਸੰਤ ਸੁਜਾਨ ਸਿੰਘ ਜੀ ਨੂੰ, ਸੁਜਾਨ ਸਿਆਂ ਸਾਨੂੰ ਗੁਰੂ ਨਾਨਕ ਦੀਆਂ ਸਾਖੀਆਂ, ਗੁਰੂ ਨਾਨਕ ਦੇ ਜ਼ਿਕਰ ਸੁਣਾਈ ਚੱਲ, ਸੁਣਾਈ ਚੱਲ। ਮਹਾਂਪੁਰਖੋ ਰੋਜ਼ ਰੋਜ਼ ਜ਼ਿਕਰ। ਕਹਿੰਦੇ ਜਦੋਂ ਤੂੰ ਪਿਆਰ ਨਾਲ ਜ਼ਿਕਰ ਸੁਣਾਉਣਾ ਹੈ ਨਾ, ਉਹ ਜੇ ਸੀਨ ਸਾਡੀਆਂ ਅੱਖਾਂ ਦੇ ਸਾਹਮਣੇ ਬਣਦੇ ਜਾਂਦੇ ਨੇ, ਤੇ ਉਹਨਾਂ ਸੀਨਾਂ ਦੇ ਵਿੱਚ, ਉਸ ਫਿਲਮ ਦੇ ਵਿੱਚ ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੀ ਕੁ ਵਾਰੀ ਗੁਰੂ ਦੇ ਦੀਦਾਰ ਹੋ ਜਾਂਦੇ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਸੀਨ ਬਣਾਓ ਅੱਖਾਂ ਦੇ ਸਾਹਮਣੇ। 6ਵੇਂ ਪਾਤਸ਼ਾਹ ਮਾਤਾ ਗੰਗਾ ਜੀ ਦੇ ਨਾਲ, ਮਾਂ ਦੇ ਨਾਲ ਆਪਣੀ, ਬਾਬੇ ਬਕਾਲੇ ਦੀ ਧਰਤੀ ਤੇ ਆਏ। ਭਾਈ ਮੇਰੇ ਦੇ ਘਰ ਇਹਨੇ ਘਰ ਬਣਾਇਆ ਸੀ, ਉੱਥੇ ਚਰਨ ਪਾਉਣ ਵਾਸਤੇ ਆਏ ਨੇ। ਭਾਈ ਮੇਰੇ ਨੇ ਬਣਾਇਆ ਸੀ ਘਰ। ਹੁਣ ਅੱਜ ਰਾਤ ਨੂੰ ਨਾ ਮਾਤਾ ਗੰਗਾ ਜੀ ਪਤਾ ਕੀ ਕਹਿੰਦੇ 6ਵੇਂ ਪਾਤਸ਼ਾਹ ਨੂੰ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਾਂ ਜੀ ਪਤਾ ਕੀ ਕਹਿੰਦੇ ਗੁਰੂ ਜੀ ਨੂੰ ਕੋਲ ਬੁਲਾ ਕੇ? ਕਹਿੰਦੇ ਲਾਲ ਜੀ, ਇਹ ਸਰੀਰ ਰੂਪੀ ਭਾਂਡੇ ਦਾ ਕੁਝ ਵੀ ਭਰੋਸਾ ਨਹੀਂ ਕਦੋਂ ਫੁੱਟ ਜਾਵੇ। ਸੁਣਿਓ ਧਿਆਨ ਨਾਲ। ਲਾਲ ਜੀ, ਇਸ ਸਰੀਰ ਰੂਪੀ ਭਾਂਡੇ ਦਾ ਕੁਝ ਵੀ ਭਰੋਸਾ ਨਹੀਂ ਕਦੋਂ ਫੁੱਟ ਜਾਵੇ, ਤੇ ਸਾਡੇ ਮਨ ਦੀ ਇੱਕ ਇੱਛਾ ਹੈ। ਤੇ 6ਵੇਂ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਮਾਂ ਜੀ ਇਹੋ ਜਿਹੀਆਂ ਗੱਲਾਂ ਨਾ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹੋ ਜਿਹੀਆਂ ਗੱਲਾਂ ਨਾ ਆਪ ਜੀ ਕਰੋ। ਕਹਿੰਦੇ ਨਹੀਂ, ਸੱਚਾਈ ਹੈ ਪੁੱਤਰ ਜੀ, ਲਾਲ ਜੀ,
कोई पता नहीं ये शरीर रूपी भांडे दा कदों ये फुट जावे। साडी एक गल मन्निओ, मां जी हुक्म करो, कहंदे जिवें तुहाडे पिता जी दा शरीर रावी दे विच जल प्रवाह कीता गया सी ना, रावी दे विच, इसे तरह साडा जिहड़ा शरीर है वह ब्यासा दे विच जल प्रवाह करना है। आखो धन गुरु रामदास जी, धन गुरु रामदास जी। प्यार नाल आखो ना जी, धन बाबा दीप सिंह जी। मां दे ये बोल सुन के ना छेवें पातशाह कहंदे, मां तू जुग जुग जी, इदां दीयां गल्लां ना कर। कहंदे नहीं पुत्र जी, लाल जी, पता नहीं शरीर रूपी भांडे दा। रात बीती, होया अमृत वेला, साहब ने भी इशनान किया, मां जी ने भी इशनान किया, ते मां जी सिमरन दे विच जुड़े, बाणी दे विच जुड़े। जदों जपजी साहिब जी दे पाठ दी कीती ना समाप्ति, ते धन माता गंगा जी ने जपजी साहिब जी दे पाठ दी समाप्ति तो बाद अपना ये शरीरक जामा उत्थे त्याग दिता। आखो धन गुरु रामदास जी, धन गुरु रामदास जी। भाणा वरता गए। अज भी उत्थे बिबान सर गुरुद्वारा बनया, बाबे बकाले जाओगे तो दर्शन करे। सुनन वाली गल जी, भाई बिधि चंद जी, भाई जेठा जी, भाई पराणा जी, सारे गुरसिख नाल ने। माता जी दे शरीर दी ना जल प्रवाह दी सारी तैयारी हो रही। दूरों दूरों संगतां बहुत आ गईयां चल के, बहुत कीर्तनियां ने कीर्तन शुरू करता। दीवान भखिया पिया, संगतां दा इकट्ठ होई जा रहा है। ते जदों मां जी दा शरीर जल प्रवाह करन दा समां आया ना, ते छेवें पातशाह जी दे नेत्रां दे विचों जल वहण लग पिया। महाराज दे नेत्रां विचों जल वहना शुरू हो गया। इन्ना जल वहिया कि महाराज जियां दा दाड़ा सी ना, जिहड़ा दाड़ा वो भी अथरूआं दे नाल, नेत्रां दे जल दे नाल भिज गया। खो धन गुरु रामदास जी, धन गुरु रामदास जी। ज्यों ज्यों समा नेड़े आ रहा जल प्रवाह करन दा, नेत्रां चों जल वही जा रहा है। हुण गुरु हरगोबिंद साहिब ने कीता कि सब तो पहला अपनी मां दे चरनां वाले पासियों कपड़ा चुकिया, चद्दर चुकी, ते मां दे चरनां दे उत्ते मत्था टेकिया। उस तो बाद मुख वाले पासियों चद्दर चुकी, अपनी मां दे शरीर नूं गल नाल लाया, मत्था टेकिया। ते हुण जदों जल प्रवाह करन लगे ना, ते महाराज जियां दियां अखां उसे तरह अथरू वगदे जा रहे, आंसू बहते जा रहे। ते कईयां दे अंदर शंका आ गया, कहंदे सतगुरु ते सानू कहंदे ने जदों कोई इदां चढ़ाई कर जे उदों रोना नहीं चाहिदा। आखो धन गुरु रामदास जी, धन गुरु रामदास जी। महाराज ने ते सानू सिखाया, सो सिख सखा बंदप है भाई, जो गुर के भाणे विच आवे। पर सतगुरु आप निरंकार होने के बावजूद इन्ना बैराग, इन्ना रो रहे। हुण तुसीं सियाणे हो, उदां दुख विच रोना महाराज ने सानू नहीं सिखाया। पर गल दा जदों निचोड़ निकलेगा ना, तुहाडीआं अपणीआं अखां सेजल हो जाणीआं। हुण कई वारी कोई प्यार वाला असीं जिक्र सुणदे आं, बैठियां बैठियां ही संगत दे विच भी अखां भर आउंदियां ने, है जी। गुरु रामदास जी दा शब्द पढ़ो, महाराज कहंदे हौं रह ना सकां बिन देखे प्रीतमा, मैं नीर वहै बह चले जियो। प्यार विच परमेश्वर दे आंसू आउणे होर गल है, संगत विच प्यार च बैराग दा एक अथरू भी तेरियां अखां च आ गया ना, एक अथरू भी दिखावा ना होवे, पखंड ना होवे। ये बाबा नंद सिंह जी दा बचन है, कहंदे बैराग दा एक अथरू भी तेरे कई जन्मां जन्मां दे पापां नूं धोण दी पावर रखदा है। हां जी, आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। हुण महाराज मन भरिया पिया, भरिया अखां विचों नीर वही जा रहा। ते भाई बाबा के सारे जिहड़े कीर्तनीय गुरु दे, इन्हां अंदर भी शंका, संगत कई प्रेमियां दे अंदर शंका कि सानू मारे कहंदे कि जदों कोई चलिया जावे इदां रोना नहीं चाहिए, आप रो रहे ने, बैराग कर रहे। ते जदों शरीर जल प्रवाह होया ना, ते महाराज दूर तक टिकटिकी लगा के अपनी मां दे शरीर नूं जल प्रवाह होंदियां वेखदे रहे। ते इस तो बाद
ਭਾਈ ਬਾਵਕ ਨੇ ਜਿਹੜੇ ਗੁਰੂ ਦੇ ਕੀਰਤਨੀ ਆ, ਉਹਨਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਕੁਝ ਸੰਗਤਾਂ ਦੇ ਅੰਦਰ ਸ਼ੰਕਾ ਆ ਗਿਆ ਕਿ ਤੁਸੀਂ ਮਾਂ ਦੇ ਜਾਣ ਦੇ ਉੱਤੇ ਇੰਨਾ ਕਿਉਂ ਰੋ ਰਹੇ ਹੋ, ਇੰਨਾ ਕਿਉਂ? ਤੁਸੀਂ ਤੇ ਸਾਨੂੰ ਸਿਖਾਇਆ ਹੈ ਕਿ ਭਾਣੇ ਵਿੱਚ ਰਹਿਣਾ ਹੈ, ਹੁਕਮ ਵਿੱਚ ਰਹਿਣਾ ਹੈ। ਤੇ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਤਾ ਕੀ ਬਚਨ ਕੀਤਾ, ਕਹਿੰਦੇ ਕਿਸੇ ਸਰੀਰ ਦੇ ਲਈ ਰੋਣਾ ਮਾੜਾ ਹੈ, ਪਰ ਮੈਂ ਆਪਣੀ ਮਾਂ ਦੇ ਸਰੀਰ ਕਰਕੇ ਨਹੀਂ ਰੋ ਰਿਹਾ। ਮੈਂ ਤੇ ਆ ਜਿਹੜੀਆਂ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਆਏ ਨੇ ਨਾ, ਮੈਂ ਤੇ ਆਪਣੇ ਮਾਂ ਦੇ ਗੁਣਾਂ ਨੂੰ ਯਾਦ ਕਰ ਕਰਕੇ ਰੋ ਰਿਹਾ ਵਾ, ਮਾਂ ਦੇ ਗੁਣਾਂ ਨੂੰ। ਹੁਣ ਭਾਵੇਂ ਜਿੰਨੀ ਮਰਜ਼ੀ ਵੱਡੀ ਉਮਰ ਦਾ ਇੱਥੇ ਬੈਠਾ, ਜਦੋਂ ਆਹ ਗੱਲ ਸੁਣੇਗਾ ਨਾ, ਆਟੋਮੈਟਿਕ ਮਨ ਸੇਜਲ ਹੋਏਗਾ, ਅੱਖਾਂ ਭਰਨਗੀਆਂ, ਮਨ ਭਰੇਗਾ ਹੀ ਭਰੇਗਾ। ਕਿਉਂ? ਕਿ ਮਾਂ ਸੱਚਮੁੱਚ ਮਾਂ ਹੀ ਹੁੰਦੀ ਹੈ। ਹਾਂਜੀ, ਕਹਿੰਦੇ ਮੈਂ ਤੇ ਮਾਂ ਦੀਆਂ ਉਹ ਗੱਲਾਂ ਯਾਦ ਕਰ ਕਰਕੇ, ਮਾਂ ਦੇ ਗੁਣ ਯਾਦ ਕਰ ਕਰਕੇ ਰੋ ਰਿਹਾ ਕਿ ਇਹ ਉਹੋ ਹੀ ਮੇਰੀ ਮਾਂ ਹੈ ਜਿਹੜੀ ਆਪ ਨੰਗੇ ਪੈਰੀ ਚੱਲ ਕੇ ਗਈ ਸੀ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਸਾਨੂੰ ਮੰਗਣ ਵਾਸਤੇ। ਘਰ ਵਿੱਚ ਦੱਸੋ ਔਲਾਦ ਨਾ ਹੋਵੇ, ਕਿਵੇਂ ਮਾਪੇ ਕਿਤੇ ਝੋਲੀਆਂ ਅੱਡਦੇ ਨੇ, ਮਾਰੇ ਪੁੱਤ ਦੇ ਦਿਓ, ਧੀ ਦੇ ਦਿਓ, ਬੂਟਾ ਹੀ ਲਾ ਦਿਓ ਘਰ ਦੇ ਵਿੱਚ, ਕਿੰਨੀਆਂ ਅਰਦਾਸਾਂ ਕਰਦੇ। ਕਹਿੰਦੇ ਮੈਂ ਤੇ ਮਾਂ ਦੀ ਉਹ ਗੱਲ ਯਾਦ ਕਰ ਰਿਹਾ ਕਿ ਇਹ ਉਹੋ ਹੀ ਮਾਂ ਹੈ ਜਿਹਨੇ ਅੱਜ ਚੋਲਾ ਬਦਲਿਆ ਨਾ, ਇਹ ਉਹੋ ਹੀ ਮਾਂ ਹੈ ਜਿਹੜੀ ਆਪ ਨੰਗੇ ਪੈਰੀ ਚੱਲ ਕੇ ਗਈ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਸਾਨੂੰ ਮੰਗਣ ਦੇ ਲਈ। ਵੇਖੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੇ ਘਰ ਬੈਠੇ ਨੇ ਨਾ, ਰੱਬ ਇਹਨਾਂ ਦਾ ਦਿਲ ਨਾ ਦੁਖਾਇਆ ਕਰੋ, ਇਹ ਮੇਰੀ ਬੇਨਤੀ ਹੈ। ਮੈਂ ਜਿਵੇਂ ਪਹਿਲੇ ਕਿਹਾ ਨਾ, ਮੇਰਾ ਅੱਜ ਦਾ ਇਹ ਵਿਸ਼ਾ ਨਹੀਂ ਸੀ। ਮੈਂ ਸ਼ਬਦ ਸੋਚਿਆ ਸੀ ਪੜਾਂਗੇ ਬਿਨ ਭਾਗਾਂ ਸਤਸੰਗ ਨਾ ਲੱਭੇ, ਪਰ ਪਤਾ ਨਹੀਂ ਅੱਜ ਮਹਾਰਾਜ ਨੇ ਮੈਨੂੰ ਇੱਧਰ ਕਿਉਂ ਤੋਰਿਆ, ਪਤਾ ਨਹੀਂ ਕਿੱਥੇ ਕਮੀ ਹੈ। ਉਹ ਜਿੰਨੇ ਬੱਚੇ ਬੈਠੇ ਹੋ ਨਾ, ਮਾਤਾ ਪਿਤਾ ਦੇ ਚਰਨਾਂ ਨੂੰ ਜ਼ਰੂਰ ਰੋਜ਼ ਹੱਥ ਲਾਓ, ਰੋਜ਼ ਮੱਥਾ ਟੇਕਿਆ ਕਰੋ, ਫਿਰ ਕਿਤੇ ਕੰਮ ਕਰਤੇ ਜਾਓ। ਮੈਂ ਜਿਵੇਂ ਪਹਿਲੇ ਕਿਹਾ, ਸੰਤ ਸੁਜਾਨ ਸਿੰਘ ਜੀ ਦਾ ਬਚਨ ਹੈ, ਜਿਹੜਾ ਮਾਤਾ ਪਿਤਾ ਦੇ ਪੈਰੀਂ ਹੱਥ ਨਹੀਂ ਲਾਉਂਦਾ, ਮੱਥਾ ਨਹੀਂ ਟੇਕਦਾ ਮਾਪਿਆਂ ਨੂੰ, ਉਹਦਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਮੱਥਾ ਵੀ ਪ੍ਰਵਾਨ ਨਹੀਂ ਜੇ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਦੀ ਸੋਚ ਕੇ ਤੇ ਵੇਖੋ, ਮਾਂ ਨੇ ਸਾਨੂੰ ਧਰਤੀ ਤੇ ਲਿਆਉਣ ਵਾਸਤੇ ਕਿੰਨੇ ਕਸ਼ਟ ਸਹੇ ਨੇ, ਕਿੰਨੀਆਂ ਦੁਆਵਾਂ ਕੀਤੀਆਂ, ਕਿੰਨੇ ਚਲੀਏ ਕੱਟੇ, ਕਿੰਨੀਆਂ ਅਰਦਾਸਾਂ ਕੀਤੀਆਂ। ਸੁਣਿਓ ਧਿਆਨ ਨਾਲ, ਗੁਰੂ ਹਰਗੋਬਿੰਦ ਪਾਤਸ਼ਾਹ ਕੀ ਕਹਿੰਦੇ, ਕਹਿਣ ਲੱਗੇ ਮੈਂ ਮਾਂ ਦੇ ਗੁਣਾਂ ਨੂੰ ਯਾਦ ਕਰ ਰਿਹਾ ਕਿ ਉਹੋ ਹੀ ਮੇਰੀ ਮਾਂ ਹੈ ਜਿਹੜੀ ਆਪ ਬਾਬਾ ਬੁੱਢਾ ਸਾਹਿਬ ਕੋਲ ਗਈ ਸੀ ਨੰਗੇ ਪੈਰੀ ਚੱਲ ਕੇ ਸਾਨੂੰ ਮੰਗਣ ਵਾਸਤੇ। ਮੈਂ ਮਾਂ ਦੇ ਸਰੀਰ ਨੂੰ ਨਹੀਂ ਯਾਦ ਕਰਕੇ ਰੋ ਰਿਹਾ, ਮੈਂ ਤੇ ਮਾਂ ਦੇ ਗੁਣ ਯਾਦ ਕਰਕੇ ਰੋ ਰਿਹਾ ਕਿ ਇਹ ਉਹੋ ਹੀ ਮੇਰੀ ਮਾਂ ਹੈ ਜਿਨੇ ਮੈਨੂੰ ਗੋਦ ਵਿੱਚ ਬਹਿ ਕੇ ਬੋਲਣਾ ਸਿਖਾਇਆ ਸੀ। ਬੋਲਣਾ, ਇਹ ਉਹੋ ਹੀ ਮੇਰੀ ਮਾਂ ਹੈ, ਇਹ ਉਹੋ ਹੀ ਮੇਰੀ ਮਾਂ ਹੈ ਜਿਨੇ ਮੈਨੂੰ ਉਂਗਲੀ ਦੇ ਨਾਲ ਲਾ ਕੇ ਤੁਰਨਾ ਸਿਖਾਇਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਇਹ ਉਹੋ ਹੀ ਮੇਰੀ ਮਾਂ ਏ। ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਤੇ ਬਾਬਾ ਬੁੱਢਾ ਸਾਹਿਬ ਦੇ ਕੋਲ ਫਿਰ ਗਈ ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੀ ਮੇਰੇ ਪੁੱਤਰ ਦੀ ਅਰਦਾਸ ਕਰੋ, ਇਹਨੂੰ ਪੜ੍ਹਨਾ ਲਿਖਣਾ ਆ ਜੇ। ਇਹ ਉਹੀ ਮਾਂ ਹੈ। ਮੈਂ ਤੇ ਮਾਂ ਦੇ ਗੁਣਾਂ ਨੂੰ ਯਾਦ ਕਰ ਰਿਹਾ ਕਿ ਅੱਜ ਮੇਰੀ ਮਾਂ ਮੈਨੂੰ ਵਿਛੋੜਾ ਦੇ ਕੇ ਗਈ, ਇਹ ਉਹੋ ਹੀ ਮਾਂ ਹੈ। ਜਦੋਂ ਮੈਂ ਯੋਗ ਹੋਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਇਹਨੇ ਕਿਹਾ ਕਿ ਬਾਬਾ ਜੀ ਅਰਦਾਸ ਕਰੋ ਮੇਰੇ ਪੁੱਤਰ ਨੂੰ ਸ਼ਸਤਰ ਵਿਦਿਆ ਆ ਜੇ, ਘੋੜ ਸਵਾਰੀ ਆ ਜੇ। ਇਹ ਸਾਰੀਆਂ ਚੀਜ਼ਾਂ ਵਾਸਤੇ ਹਰ ਵੇਲੇ ਅਰਦਾਸਾਂ ਕਰਦੀ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਸਿੱਖੋ, ਮੈਂ ਮਾਂ ਦੇ ਸਰੀਰ ਕਰਕੇ ਨਹੀਂ ਰੋ ਰਿਹਾ, ਮੇਰੀਆਂ ਅੱਖਾਂ 'ਚ ਹੰਝੂ ਤਾਂ ਆਏ ਨੇ, ਇਹ ਉਹੋ ਹੀ ਮਾਂ ਹੈ, ਉਹੋ ਹੀ ਮਾਂ। ਚੋਟ ਮੈਨੂੰ ਵੱਜਦੀ ਸੀ ਤੇ ਦਰਦ ਇਹਨੂੰ ਹੁੰਦਾ ਸੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਛੇਵੇਂ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਮੈਂ ਮਾਂ ਦੇ ਸਰੀਰ ਕਰਕੇ ਨਹੀਂ, ਮੈਂ ਤੇ ਮਾਂ ਦੀਆਂ ਗੱਲਾਂ ਯਾਦ ਕਰ ਕਰਕੇ ਰੋ ਰਿਹਾ। ਝਰੀਟ ਵੱਜਦੀ ਸੀ ਮੇਰੇ, ਦੁਖੀ ਮੇਰੇ ਨਾਲੋਂ ਜ਼ਿਆਦਾ ਮੇਰੀ ਮਾਂ ਹੋ ਜਾਂਦੀ ਸੀ। ਹਾਂਜੀ ਪਿਆਰਿਓ, ਇਹ ਉਹੋ ਹੀ ਮਾਂ ਹੈ ਜਿਹਨੂੰ ਅੱਜ ਮੈਂ ਆਪਣੇ ਹੱਥਾਂ ਨਾਲ ਜਲ ਪ੍ਰਵਾਹ ਕੀਤਾ ਹੈ ਨਾ। ਇਹ ਉਹੋ ਹੀ ਮਾਂ ਹੈ ਜਦੋਂ ਮੇਰੇ ਵਿਆਹ ਦਾ ਸਮਾਂ ਹੋਇਆ, ਬੜੇ ਚਾਵਾਂ ਮਲਾਰਾਂ ਦੇ ਨਾਲ ਇਹਨੇ ਮੇਰਾ ਵਿਆਹ ਕੀਤਾ। ਤੇ ਸੰਗਤ ਜੀ, ਮਹਾਰਾਜ ਕਹਿ ਰਹੇ, ਕਹਿੰਦੇ ਜਦੋਂ ਸਾਡੇ ਘਰ ਪਹਿਲੇ ਪੁੱਤਰ ਨੇ ਬਾਬੇ ਗੁਰਦਿੱਤੇ ਨੇ ਜਨਮ ਲਿਆ ਨਾ, ਮੇਰੇ ਨਾਲੋਂ ਵੱਧ ਖੁਸ਼ੀ, ਮੇਰੇ ਨਾਲੋਂ ਵੱਧ ਚਾਅ ਮੇਰੀ ਮਾਂ ਨੂੰ ਚੜਿਆ ਸੀ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਉਹੋ ਹੀ ਮਾਂ ਹੈ। ਮੈਂ ਮਾਂ ਦੇ ਸਰੀਰ ਕਰਕੇ ਨਹੀਂ ਰੋ ਰਿਹਾ, ਮੈਂ ਮਾਂ ਦੀਆਂ ਗੱਲਾਂ ਯਾਦ ਕਰ ਕਰਕੇ ਮੇਰੀਆਂ ਅੱਖਾਂ ਭਰੀਆਂ ਨੇ, ਮੇਰਾ ਮਨ ਭਰਿਆ। ਦੇਖੋ ਅਬ ਮੈਂ ਦੋਵੇਂ ਹੱਥ ਜੋੜੇ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੁੱਟ ਲਓ ਸੇਵਾ ਜਿੰਨੀ ਲੁੱਟ ਸਕਦੇ ਹੋ ਮਾਤਾ ਪਿਤਾ ਦੀ, ਜਿੰਨੀ ਲੁੱਟ ਸਕਦੇ ਹੋ ਨਾ ਮਾਤਾ ਪਿਤਾ ਦੀ ਸੇਵਾ ਲੁੱਟ ਲਓ, ਲੁੱਟ ਲਓ। ਇਹ ਮੇਰੀ ਬੇਨਤੀ ਹੈ, ਇਹ ਜਿਹੜੇ ਪਰਮੇਸ਼ਰ ਸਾਈਂ ਨੇ ਰਿਸ਼ਤੇ ਦਿੱਤੇ ਨੇ, ਇਹ ਰਿਸ਼ਤਿਆਂ ਦੀ ਕਦਰ ਕਰੋ। ਹੁਣ ਕੀਰਤਨ ਦੀ ਸਮਾਪਤੀ, ਸੇਵਾਵਾਂ ਦੇ ਕਾਰਜਾਂ ਬਾਰੇ ਸਭ ਨੂੰ ਪਤਾ ਹੈ, ਉਹ ਮੈਂ ਬੇਨਤੀ ਨਹੀਂ ਕਰਨੀ। ਤੇ ਜੋ ਜੋ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਸਭ ਨੂੰ ਪਤਾ ਹੈ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵੱਲੋਂ ਕਾਰਜ ਚੱਲ ਰਹੇ ਨੇ, ਜਿਨ੍ਹਾਂ ਹਿੱਸਾ ਪਾਇਆ ਗੁਰੂ ਰਾਮਦਾਸ ਬਰਕਤ ਪਾਉਣ। ਆਓ ਅੱਜ ਦਾ ਪਹਿਲਾ ਲੈਸਨ, ਪਹਿਲੇ ਅੰਮ੍ਰਿਤ ਵੇਲੇ ਦਾ, ਮਾਂ ਦਾ ਸਤਿਕਾਰ, ਪਿਓ ਦਾ ਸਤਿਕਾਰ। ਮਾਂ ਜੇ ਆਖਣ ਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਵੇ, ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ। ਇਹ ਪਿਆਰਿਓ, ਇਹ ਮੇਰੀ ਬੇਨਤੀ ਹੈ, ਬੇਨਤੀ ਵੱਧ ਤੋਂ ਵੱਧ ਇਹ ਰਿਸ਼ਤਿਆਂ ਦਾ ਸਤਿਕਾਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ,
ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ
ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।